मेरे को आ कुंडे है ना जिहड़े पित्तल दे होंदे हुंदे सी पहला, अज भी मेरे को मौजूद कुंडे पए आ हवेलियां दे, क्योंकि मैं खुद आ चीज़ां नूं रिसर्च भी करदा, मैनू हॉबी है चीज़ां दी, मैं पुराने नोट सिक्के कलैक्शन करदा। मैं मेरे यूट्यूब ते बहुत वीडियो हैगियां। ये बनी हुई है डिजाइन, थप्पी हुई है, थप्पी हुई है, मतलब घड़ी नहीं हुई। देखो साफ के नहीं, पहले देखो घड़ी नहीं हुई है जमी, देखो घड़ी नहीं हुई, बिल्कुल घड़ी नहीं हुई है, थप्पी हुई है। आ देखो ऊपर देखो थप्पी हुई है, ऊपर भी आई थी। हाँ थप्पी नहीं हुआ पै गया जी, सौदा हो गया। उन्हें पैसे जी ਲੱਖ ਰੁਪਇਆ ਮੰਗਿਆ, 75,000 ਕਹਿੰਦਾ ਮੈਂ ਤੂੰ ਦੇ ਦੇ। ਉਹ ਕਹਿੰਦਾ ਬੜਾ ਸਸਤਾ ਹੋਇਆ, ਕਹਿੰਦਾ ਪਰ ਆਲਾ ਸਾਡਾ ਹਨੇਰੇ ਹੋਇਆ ਅਗਰ ਰਾਤ ਨੂੰ ਆਇਆ ਆਲਾ ਦੇਖਣ ਆ ਜਾ ਕੇ। ਉਹ ਕਹਿੰਦਾ 7-2 ਸਾਡਾ ਆਲਾ ਸਾਡਾ ਓਏ ਉਹ ਆਲਾ ਵਾ। ਬਹੁਤ ਮਿਹਨਤ ਕਰ ਸੀਗੇ ਮਿਸਤਰੀ। ਹੁਣ ਕਿਉਂਕਿ ਜਿਹੜੀ ਹਵੇਲੀ ਆ ਪਤਾ ਨਹੀਂ ਵਿਚਾਰੀ ਕਦੋਂ ਦੀ ਹੈ, ਕਿਉਂਕਿ 31 ਦੀ ਹੈ। ਉਦੋਂ ਬਾਅਦ ਇੱਥੇ ਪਤਾ ਨਹੀਂ ਕਿੰਨੇ ਕੋਈ ਆਏ ਗਏ। ਹੁਣ ਇਹਦਾ ਵਜੂਦ ਜਿਹੜਾ ਖਤਮ ਹੋਇਆ ਪਿਆ। कम से कम मोटे ਵਿੱਚ ਬਣਾਇਆ ਇਹਨਾਂ ਨੇ, ਹੋਣਗੇ ਕਿਹੜਾ ਉੱਪਰ ਡਾਟਾ ਇਹਦੇ ਤੇ ਨਹੀਂ ਹੋਣੇ। ਇਹਦੇ ਸਰੀਏ ਉਹ ਤਾਂ ਇੱਟਾਂ ਨਾਲ ਹੀ ਖੜੇ ਆ, ਗੋਲ ਸਰੀਏ ਆ, ਨਾਲ ਗੋਲ ਨਰਮ ਸਰੀਆ। ਉਹ ਕਿਹੜਾ ਆਪਣਾ ਹਾਰਡ ਸਰੀਆ, ਉਹ ਗੋਲ ਸਰੀਆ ਹੋਊਗਾ। ਇਹ ਵੱਡਾ ਕਮਰਾ ਸੀ, ਇਹਦੇ ਨਾਲ ਇੱਕ ਇੱਥੇ ਗੁਸਲਖਾਨਾ ਸੀ ਨਹਾਉਣ ਵਾਲਾ। ਹਾਂ 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 ਖੂਹੀ ਹੋਣੀ ਇੱਥੇ ਬਣੀ ਆ, ਇੱਥੇ ਖੂਹੀ ਸੀ। ਖੂਹੀ ਦੇ ਵਿੱਚ ਉਹਨਾਂ ਨੇ ਰੱਖੀ ਸੀ ਸੁਰਾਖ, ਜਿਹਦੇ ਵਿੱਚੋਂ ਪਾਣੀ ਪਾਉਂਦੇ ਸੀ। ਇੱਧਰ ਗੁਸਲਖਾਨਾ ਹੀ ਬੀਬੀਆਂ ਬੰਦੇ ਜਿਹੜੇ ਗੁਸਲ ਕਰਦੇ ਸੀ, ਟੂਟੀਆਂ ਲੱਗੀਆਂ ਹੋਈਆਂ ਉਹਨਾਂ ਦੇ। ਇੱਥੇ ਸਾਰੇ ਜਿੰਨੇ ਵੀ ਆਏ ਨਾ ਮਾਜਰ ਸ਼ਰੀਫ ਹੀ ਸੀ। ਅੱਛਾ ਅੱਛਾ ਅੱਛਾ, ਤੰਗੀ ਕੋਈ ਨਹੀਂ ਹੋਈ। ਤੰਗੀ ਤਾਂ ਵੈਸੇ ਮੇਰੇ ਹਿਸਾਬ ਨਾਲ ਉਧਰ ਹੋਰ ਬੜਿਆ ਜਗ੍ਹਾ ਹਾਂ ਇਆਂ ਤਾਂ ਹੋਈਆਂ, ਕਿਉਂਕਿ ਹਰ ਇੱਕ ਜਗ੍ਹਾ ਤੇ ਉਹਨਾਂ ਨੇ ਨਾ ਮਤਲਬ ਉਹਨਾਂ ਨੇ ਜਦੋਂ ਕਿਹਾ ਵੀ ਅਸੀਂ ਮੁਸਲਮਾਨ ਨੇ ਰੱਬ ਤਰਸੀ, ਉਂਝ ਵੀ ਨਾਲੇ ਸਾਰੇ ਇਹ ਆਪ ਵੱਡੇ ਕੁੱਤੇ ਆਏ ਸੀ। ਇਹਦੇ ਉੱਤੇ ਲਿਖਿਆ ਸਰਦਾਰ ਵੀਰ ਸਿੰਘ। ਪਹਿਲੇ ਤਾਂ ਫਸਟ ਲਿਖਿਆ ਏਕਮਕਾਰ, ਜੋ ਸਿੱਖਾਂ ਦੀ ਜ਼ਬਾਨ ਆ, ਜਿਵੇਂ ਅਸੀਂ ਫਤਿਹ ਬੁਲਾਉਣੇ ਆ। ਇਹਦੇ ਉੱਤੇ ਸਭ ਤੋਂ ਪਹਿਲਾਂ ਏਕਮਕਾਰ। ਏਕਮਕਾਰ ਲਈ ਸਭ ਏਕ ਹੈ। ਹਾਂ ਲਈ ਸਭ ਮਾਨ ਸਭ ਕੇ ਇੱਕ ਜਾਤ ਇੱਕੋ ਪਛਾਣ। ਏਕਮਕਾਰ ਦਾ ਮਤਲਬ ਹੁੰਦਾ। ਉਸ ਤੋਂ ਬਾਅਦ ਸਰਦਾਰ ਵੀਰ ਸਿੰਘ ਥਾਣੇਦਾਰ, ਸਪੁੱਤਰ ਸਰਦਾਰ ਨਿਹਾਲ ਸਿੰਘ ਵਿਰਕ। 1 ਦਸੰਬਰ सन 1931। ਅੱਛਾ ਅੱਛਾ, ਜੀ ਆਇਆ ਨੂੰ, ਇਹ ਜੀ ਆਇਆਂ ਨੂੰ ਲਿਖਿਆ ਥੱਲੇ ਜਿਹੜਾ ਬਿਲਕੁਲ ਥੱਲੇ ਲਿਖਿਆ ਦੋਨੋਂ ਸਾਈਡਾਂ ਤੇ, ਦੋਨੇ ਇਧਰੋਂ ਚੱਲ ਕੇ। ਹਾਂਜੀ ਇੱਥੋਂ ਆ ਜੀ ਆਇਆ ਨੂੰ। ਅੱਛਾ ਜੀ ਆਇਆਂ ਨੂੰ, ਵਾਹ ਜੀ ਵਾਹ। ਆ ਜਿਹੜੀ ਮੇਨ ਪਲੇਟ ਆ, ਜਿਹੜੇ ਸਰਦਾਰ ਸੀ ਸਿੱਖ ਸੀ ਤੇ ਹਾਂਜੀ ਮੇਨ ਪਲੇਟ ਲਿਖੀ ਵੀ ਉਹਨਾਂ ਦਾ ਆਦਾ ਜੋ ਵੀ ਨਾਂ। ਇਹ ਜਿਹੜੇ ਦਰਵਾਜ਼ੇ ਆ ਨਾ ਜੀ, ਹਾਂਜੀ ਆ ਜਿਹੜੀ ਇਹ ਬਹੁਤ ਹੀ ਮਿਸਤਰੀ ਅੱਗੇ ਨਾ, ਜਿਹੜੇ ਮਿਸਤਰੀ ਹੁੰਦੇ ਹੱਥੀਂ ਬਣਾ ਕੇ ਇਹਨਾਂ ਨੂੰ ਤਰਾਸ ਕੇ ਬਣਾਉਂਦੇ। ਬਹੁਤ ਹੀ ਮਿਹਨਤ ਕਰ ਸੀਗੇ ਮਿਸਤਰੀ। ਹੁਣ ਕਿਉਂਕਿ ਜਿਹੜੀ ਹਵੇਲੀ ਆ ਪਤਾ ਨਹੀਂ ਵਿਚਾਰੀ ਕਦੋਂ ਦੀ ਹੈ, ਕਿਉਂਕਿ 31 ਦੀ ਹੈ। ਉਦੋਂ ਬਾਅਦ ਇੱਥੇ ਪਤਾ ਨਹੀਂ ਕਿੰਨੇ ਕੋਈ ਆਏ ਗਏ। ਹੁਣ ਇਹਦਾ ਵਜੂਦ ਜਿਹੜਾ ਖਤਮ ਹੋਇਆ ਪਿਆ, ਕਿਉਂਕਿ ਜਿਹੜਾ ਥੱਲੇ, ਕਿਉਂਕਿ ਭਲੇ ਮਾਨਸ ਟਾਈਮ ਸੀ, ਵਧੀਆ ਟਾਈਮ ਸੀ, ਭਲੇ ਮਾਨਸ ਟਾਈਮ ਸੀ। ਜੇ ਕੋਈ ਜਿੰਦਰਾ ਖੁੱਲਾ ਵੀ ਛੱਡ ਜਾਂਦਾ ਤੇ ਕਿਸੇ ਨੂੰ ਕੋਈ ਚੋਰੀ ਚੱਪੇ ਦਾ ਨਹੀਂ ਹੁੰਦਾ ਸੀਗਾ। ਲੇਕਿਨ ਅੱਜ ਆਪਾਂ ਤਾਂ ਹੱਥ ਨੂੰ ਹੱਥ ਖਾਈ ਜਾਂਦਾ ਸਾਡਾ। ਇਹ ਜੀ ਇਹਨਾਂ ਨੇ ਆਪਣੀ ਹੋਸ਼ 'ਚ ਵੇਖੀ ਹੈ, ਕਿੰਨੀ ਉੱਚੀ ਹੁੰਦੀ ਸੀ ਦੱਸੋ ਇਹਨਾਂ ਨੂੰ ਥੋੜਾ ਜਿਹਾ। ਹਾਂ ਥੜੇ ਵੱਡੇ ਢਲਾਣ ਕਹਿ ਦਿੰਦੇ ਸੀ, ਥੜੇ ਕਹਿ ਦਿੰਦੇ ਸੀਗੇ, ਢਲਾਣ ਕਹਿ ਦਿੰਦੇ ਸੀ। ਹਾਂ ਉਹ ਥੜੇ ਇੱਥੇ ਦੁਬਾਰਾ ਉੱਚੀਆਂ ਹੋਈਆਂ। ਆ ਦੇਖੋ ਇੱਥੋਂ ਲੱਗ ਕੇ ਲੈਂਟਰ ਵੀ ਪਿਆ। ਆ ਲੈਂਟਰ ਕਿਹੜੇ ਪਏ ਆ? ਹਾਂ ਆ ਬਾਅਦ ਚ ਪਏ ਨੇ ਲੈਂਟਰ ਦੁਬਾਰੇ ਪਾ ਕੇ ਉੱਚੇ ਕਰੇ ਹੋਏ ਆ ਸਾਰੇ। ਆ ਇੰਨੀ ਉੱਚੀ ਕੀਤੀ ਆ ਨਾ। ਤੇ ਇਹਨੂੰ ਨਾ ਜਿਹੜੇ ਅਸੀਂ ਜਦ ਨਿਆਣੇ ਸੀ ਇੰਜ ਨਾ ਅੱਡੀਆਂ ਚੱਕ ਕੇ ਨਾ ਇਹਨੂੰ ਫੜਦੇ ਹੁੰਦੇ ਸੀ। ਇੱਥੇ ਸਾਰੇ ਜਿੰਨੇ ਵੀ ਆਏ ਨਾ ਮਾਜਰ ਸ਼ਰੀਫ ਹੀ ਸੀ। ਅੱਛਾ ਅੱਛਾ ਅੱਛਾ, ਉਹਨਾਂ ਨੂੰ ਤੰਗੀ ਕੋਈ ਨਹੀਂ ਹੋਈ। ਤੰਗੀ ਤਾਂ ਵੈਸੇ ਮੇਰੇ ਹਿਸਾਬ ਨਾਲ ਉਧਰ ਹੋਰ ਬੜਿਆ
ਜਗ੍ਹਾ ਹਾਂ ਇਹ ਤਾਂ ਹੋਈਆਂ ਕਿਉਂਕਿ ਹਰ ਇੱਕ ਜਗ੍ਹਾ ਤੇ ਇਹਨਾਂ ਨੇ ਨਾ ਮਤਲਬ ਉਹਨਾਂ ਨੇ ਜਦੋਂ ਕਿਹਾ ਵੀ ਅਸੀਂ ਮੁਸਲਮਾਨ ਨੇ ਰੱਬ ਤਰਸੀ ਉਂਝ ਵੀ ਨਾਲੇ ਸਾਰੇ ਇਹ ਆ ਫੱਡੇ ਕੁੱਟੇ ਆਏ ਸੀ ਹੂੰ ਇਹਨਾਂ ਨੇ ਕਿਸੇ ਨੂੰ ਨਹੀਂ ਆਪਣਾ ਬਾਹਰੋਂ ਜੇ ਕੀ ਆਉਂਦਾ ਸੀ ਉਹਨਾਂ ਨੂੰ ਭਜਾ ਦਿੰਦੇ ਸੀ ਬਾਹਰੋਂ ਲੁੱਟਣ ਵਾਸਤੇ ਆਉਂਦੇ ਸੀ ਬਾਹਰੋਂ ਲੁੱਟਣ ਵਾਲੇ ਆਉਂਦੇ ਸੀ ਉਹ ਲੋਕਾਂ ਨੂੰ ਪਤਾ ਸੀ ਬਾਹਰ ਦੇ ਪਿੰਡਾਂ ਦੇ ਹਾਂ ਉਹ ਲੁੱਟਣ ਆਉਂਦੇ ਸੀ ਇਹਨਾਂ ਨੂੰ ਤੇ ਉਹ ਬਜ਼ੁਰਗ ਸਾਡੇ ਪਿੰਡ ਦੇ ਲੋਕ ਸਪੋਰਟ ਕਰਦੇ ਸੀ ਹਾਂਜੀ ਹਾਂ ਭਾਈਚਾਰਾ ਸੀ ਨਾ ਆਪਦਾ ਦੇ ਲੋਕ ਸਪੋਰਟ ਕਰਦੇ ਹੁੰਦੇ ਸੀ ਕੋਲੇ ਰਹੇ ਆ ਨਾਲੇ ਜਿਹੜਾ ਸੀ ਨਾ ਮਾਮਾ ਸਿਕੰਦਰ ਭਲਵਾਨ ਉਹਦੀ ਉਦੋਂ ਦੀ ਉੱਥੇ ਵੀ ਸੀ ਇੱਧਰ ਵੀ ਉਹਦੀ ਇੰਡੀਆ ਆਵਾਜ਼ ਚ। ਬਥੇਰੀ ਸੀ ਮੈਂ ਲੈ ਕੇ ਆਇਆ ਫੋਟੋ ਭੇਜੀਆਂ ਤੋਂ ਮੈਂ ਕਿਉਂਕਿ ਇਹਨਾਂ ਦੇ ਉਸ ਟਾਈਮ ਤੇ ਇਹਨਾਂ ਦਾਦਾ ਜੀ ਦੀ ਉੱਥੋਂ ਫੋਟੋ ਭੇਜੀਆਂ ਮੈਂ ਉਹ ਸਾਡੇ ਉੱਤੇ ਮਾੜੀ ਜਿਹੜੀ ਛਪਾਰ ਦੀ ਮਾੜੀ ਆ ਹਾਂਜੀ ਉਹਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਵਾ ਤੇ ਸਿਕੰਦਰ ਪਹਿਲਵਾਨ ਦੀ ਉੱਤੇ ਫੋਟੋ ਲੱਗੀ ਹੋਈ ਸੀ ਉੱਥੋਂ ਅੱਛਾ ਤੇ ਇਹ ਪਹਿਲਵਾਨ ਜੀ ਮੈਨੂੰ ਕਹਿੰਦੇ ਵੀ ਉੱਥੋਂ ਮੈਂ ਕਿਹਾ ਵੀ ਮੈਂ ਤੁਹਾਡੀ ਫੋਟੋ ਦੇਖੀ ਆ ਵੀ ਸਿਕੰਦਰ ਪਹਿਲਵਾਨ ਸੁਣਿਆ ਤਾਂ ਹੈ ਮੈਨੂੰ ਹੁਣ ਕੀ ਪਤਾ ਵੀ ਤੁਹਾਡਾ ਅੱਬਾ ਵਾ ਨਾਲੇ ਉਸ ਟਾਈਮ ਤੇ ਤੇ ਮੈਂ ਫਿਰ ਇਹਨਾਂ ਨੂੰ ਫੋਟੋਆਂ ਭੇਜੀਆਂ ਉੱਥੋਂ ਤੇ ਫਿਰ ਇਹਨਾਂ ਨੇ ਪਛਾਣ ਲਿਆ ਵੀ ਹਾਂ ਵਾਕਈ ਸਾਡਾ ਅੱਬਾ ਵਾ ਇਹ। ਠੀਕ ਨੀ ਫਿਰ ਹੁਣ ਮੇਰੇ ਨਾਲ ਤਾਂ ਇੱਥੋਂ ਸਰਦਾਰ ਹੁਣੀ ਇੱਥੋਂ ਕਿਹੜਾ ਪਿੰਡ ਆ ਉਹ ਕੜਿਆਲ ਤੋਂ ਕੰਡਿਆਲ ਹਾਂ ਸਰਦਾਰ ਜੱਟ ਕੰਡਿਆਲ ਸਰਦਾਰ ਉਹਨਾਂ ਨੂੰ ਇਹਨਾਂ ਦੇ ਨਾਲ ਸਾਂਝੀ ਰਲਿਆ ਹੁੰਦਾ ਸੀ ਉਹ ਵਿਸਾਖਾ ਇਹਨਾਂ ਨਾਲ ਸਾਂਝੀ ਰਲਿਆ ਹੋਇਆ ਸੀ ਫਿਰ ਵਿਸਾਖੀ ਨੂੰ ਮਿਲਾ ਕੇ ਲਿਆਇਆ ਮੈਂ ਵਿਸਾਖੇ ਨੂੰ ਇਹਨਾਂ ਨੇ ਇੱਕ ਜੁੱਤੀ ਭੇਜੀ ਇੱਕ ਲੋਈ ਭੇਜੀ ਤੇ ਸਰਦਾਰ ਨੂੰ ਮੈਂ ਕਰਾ ਕੇ ਲਿਆਇਆ ਗੱਲ ਮੈਂ ਕਿਹਾ ਵੀ ਆਹ ਦੇਖ ਵੀ ਆ ਵਿਸਾਖਾ ਵਾ ਵਿਸਾਖੇ ਨੂੰ ਹੁਣ ਕੀ ਪਛਾਣ ਸੀ ਫਿਰ ਉਹਨੂੰ ਦੱਸਣ ਲੱਗ ਗਿਆ ਵੀ ਹਾਂ ਮੈਂ ਇੰਨਾ ਚਿਰ ਉਹ ਬੰਦਿਆਂ ਦੇ ਨਾਲ ਨੌਕਰੀ ਕਰੀ ਆ ਤੇ ਬਾਕੀ ਗੱਲ ਆ ਵੀ ਇਹ ਲੋਕ ਚੰਗੇ ਸੀ ਬਾਕੀ ਜਿੰਨੇ ਵੀ ਪਈ ਵੀ ਨਹੀਂ ਇਹਨਾਂ ਤੋਂ ਸੰਭੀ ਨਹੀਂ ਗਈ ਇੱਥੇ ਆ ਕੇ ਸੰਭੀ ਇੱਥੇ ਲੱਗੀਆਂ ਹੋਈਆਂ ਹਾਂ ਆ ਹਵਾ ਵਾਸਤੇ ਸੀ ਨਾ ਚਾਰ ਸਵੇਰੇ ਉੱਤੇ ਜਿਹੜੇ ਰੋਸ਼ਨਦਾਨ ਆ ਜਿਹੜੇ ਆ ਹਵਾ ਵਾਸਤੇ ਸੀਗੇ ਆ ਪਰਨਾਲੇ ਹੋ ਗਏ ਹਾਂ ਨਹੀਂ ਪਰਨਾਲੇ ਹੋ ਗਏ ਜਿੱਦਾਂ ਵੀ ਆ ਲਵੀ ਜਿਹੜਾ ਜੇਲ੍ਹ ਬਣਾਣਾ ਇਹਨਾਂ ਨੇ ਅੱਛਾ ਨਹੀਂ ਆ ਜਿਹੜੀਆਂ ਹਵੇਲੀਆਂ ਆ ਪੁਰਾਣਾ ਵਿਰਸਾ ਆਪਣਾ ਜਦੋਂ ਬਣੀਆਂ ਪੈ ਜਾਂਦੀਆਂ ਨੇ ਨਾ ਨਹੀਂ ਉਹ ਠੀਕ ਆ ਲੇਕਿਨ ਆ ਪੁਰਾਣੇ ਵਿਰਸੇ ਨਾਲ ਲੇਟੈਸਟ ਚੀਜ਼ਾਂ ਨੂੰ ਸੰਭਾਲ ਕੇ ਰੱਖੋ ਹੂੰ ਵੱਡਾ ਇਹ ਵੱਡਾ ਕਮਰਾ ਸੀ ਇਹਦੇ ਨਾਲ ਇੱਕ ਇੱਥੇ ਗੁਸਲਖਾਨਾ ਸੀ ਨਹਾਉਣ ਵਾਸਤੇ ਹਾਂ ਉਹੀ ਹੋਣੀ ਠੀਕ ਇੱਥੇ ਹੈ। ਬਣੀ ਇੱਥੇ ਇੱਥੇ ਖੂਹੀ ਸੀ ਖੂਹੀ ਦੇ ਵਿੱਚ ਉੱਥੇ ਉਹਨਾਂ ਨੇ ਰੱਖੀ ਸੀ ਸੁਰਾਖ ਜਿਹਦੇ ਵਿੱਚੋਂ ਪਾਣੀ ਪਾਉਂਦੇ ਸੀ ਇੱਧਰ ਗੁਸਲਖਾਨਾ ਬੀਬੀਆਂ ਬੰਦੇ ਜਿਹੜੇ ਗੁਸਲ ਕਰਦੇ ਸੀ ਟੂਟੀਆਂ ਲੱਗੀਆਂ ਹੋਈਆਂ ਉਹਨਾਂ ਦੇ ਟੂਟੀਆਂ ਲਾਈਆਂ ਹੋਈਆਂ ਇਹ ਜਿਹੜਾ ਹਮਾਮ ਬੋਲਦੇ ਸੀ ਉਹਨੂੰ ਹਮਾਮ ਕਿਚਨ ਹਾਂ ਮੈਂ ਦਿਖੀ ਜਾਂਦਾ ਲੈ ਵੀ ਆ ਜਿਹੜੇ ਉਹ ਸਨੈਪ ਪਏ ਆ ਨਾ ਹਾਂਜੀ ਉਸੇ ਦੇ ਹੀ ਆ ਕਿਉਂਕਿ ਆ ਚੀਜ਼ਾਂ ਨਾ ਜਿਹੜੀਆਂ ਹਾਂਜੀ ਇਹਨਾਂ ਨੂੰ ਜਿਹੜੀ ਧੂਏ ਵਾਸਤੇ ਸੀ ਕਿਉਂਕਿ ਅੱਗੇ ਗੈਸ ਤਾਂ ਹੁੰਦੇ ਨਹੀਂ ਸੀ ਹਾਂ ਆਹ ਕਿਹੜੀ ਆ ਵਾ ਇਹ ਭਾਂਡੇ ਧੋਣ ਵਾਲਾ ਬਣਾਇਆ ਹੋਇਆ ਉਹਨਾਂ ਦਾ ਇਹਦਾ ਬਤਨ ਬਤਨ ਰੱਖਣ ਵਾਸਤੇ ਵਾਹ ਧੋਣ ਵਾਲੀ ਜਗ੍ਹਾ ਬਣਾਈ ਹੋਈ ਇਹਦੇ ਨਾਲ ਇਹਨੂੰ ਪੰਜਾਬੀ ਚ ਹਾਰੀ ਕਹਿ ਦਿੰਦੇ ਹਾਰੀ ਹਾਂਜੀ ਹਾਰੀ ਉਹ ਬਣਾਈ ਹੋਈ ਕੋਨੇ 'ਚ ਨਾ ਘੋੜੀ ਉਹਨਾਂ ਦੀ ਘੋੜੀਆਂ ਦਾ ਕਮਰਾ ਸੀ ਤਬੇਲਾ ਹਾਂ ਤਬੇਲਾ ਬਣਾਇਆ ਹੋਇਆ ਇਹ ਤਾਂ ਸਰੀਆ ਕਮ ਸੇ ਕਮ ਮੇਰੇ ਖਿਆਲ 10 ਸਰੀਏ ਹੋਣ ਕਮ ਸੇ ਕਮ ਮੋਟੇ ਆ ਜਿਹੜੇ ਵਿੱਚ ਬਣਾਇਆ ਇਹਨਾਂ ਨੇ ਹੋਣਗੇ ਕਿਹੜਾ ਉੱਪਰ ਡਾਟਾ ਇਹਦੇ ਤੇ ਨਹੀਂ ਹੋਣੇ ਇਹਦੇ ਤਾਂ ਸਰੀਏ ਉਹ ਤਾਂ ਇੱਟਾਂ ਨਾਲ ਹੀ ਖੜੇ ਹੋਏ ਗੋਲ ਸਰੀਏ ਆ ਨਾਲ ਗੋਲ ਨਰਮ ਸਰੀਆ ਉਹ ਜਿਹੜਾ ਕਿਹੜਾ ਆਪਣਾ ਹਾਰਡ ਸਰੀਆ ਉਹ ਗੋਲ ਸਰੀਆ ਹੋਊਗਾ ਸਾਰਾ ਬਾਹਰ ਦਾ ਸਰੀਆ ਹੋਗਾ ਮੈਨੂੰ ਤਾਂ ਪਤਾ ਸਾਡੇ ਅਸੀਂ ਡਾਟਾ ਢਾਈਆਂ ਸੀ ਉਹ 100 ਸਾਲ ਬਾਅਦ ਢਾਈਆਂ ਉਹਦੇ ਉੱਤੇ ਇੱਕ ਸਰੀਆ ਪਾਇਆ ਸੀ ਉਹਦੇ ਵਿੱਚ ਕੁਦਰਤੀ ਪਤਾ ਨੀ ਕਿਵੇਂ ਪਾਇਆ ਸੀ ਸਰੀਆ ਗੋਲ ਸੀ ਇੰਨਾ ਮੋਟਾ ਸੀ ਅੱਛਾ ਇੱਕੋ ਹੀ ਸਰੀਆ ਸੀ ਕਹਿੰਦਾ ਭਾਵਾ ਉਦੋਂ ਵੀ ਮਿਸਤਰੀ ਪਾਉਂਦੇ ਸੀ ਸਰੀਏ ਪਾਉਂਦੇ ਸੀ ਪਰ ਇਹਨਾਂ ਚ ਸਰੀਏ ਨਹੀਂ ਹੈਗੇ ਇਹਨੇ ਚ ਲਾਲ ਓਕੇ ਆਹ ਕੀ ਚੀਜ਼ ਬਣੀ ਸੀ ਇਹ ਚੱਕੀ ਸੀ ਪੁਰਾਣੀ ਚੱਕੀ ਪੁਰਾਣੀ ਸੀ ਇੱਥੇ ਇਹਦੇ ਇਸਤੇਮਾਲ ਕਰਦੇ ਰਹੇ ਨਾ ਬਜ਼ੁਰਗ ਆ ਚੱਕੀ ਦਾ ਇਹ ਜਿਹੜਾ ਇੱਥੇ ਮੈਨੂੰ ਲੱਗਦਾ ਜਿਵੇਂ ਅੱਜ ਕੱਲ ਟੀਵੀ ਲਾਉਣ ਨਹੀਂ ਬਣਾਇਆ ਹੁੰਦਾ ਹਾਂ Dining table। ਸ਼ਿੰਗਾਰ ਹਾਂ ਨਹੀਂ ਇਹ ਲੈ ਵੀ ਜਾਈ ਇਹ ਗੀਠੀ ਆ ਨੀਠੀ ਹੈ ਇੱਧਰ ਇਧਰ ਆ ਦੇਖੋ ਗਰਮੈਸ ਵਾਲੀ ਆ ਆ ਇਹ ਜਿਹੜੀ ਕਿਹੜੀ ਆ ਗਰਮੈਸ ਵਾਲੀ ਆ ਕਿ ਨਹੀਂ। ਹਾਂ ਹੀਟਰ ਲਾ ਕੇ ਲਾਉਂਦੇ ਆ ਉਹ ਆ ਇਹ ਆ ਜਿਹੜੀ ਹਵੇਲੀ ਸੀ ਨਾ ਆ ਅੰਗਰੇਜ਼ੀ ਟਾਈਪ ਜੋ ਵੀ ਪਹਿਲਾਂ ਅੰਗਰੇਜ਼ ਜਦੋਂ ਆਏ ਆ ਹਾਂਜੀ ਉਹਨਾਂ ਨੇ ਇਮਾਰਤਾਂ ਬਣਾਈਆਂ ਆ ਹਵੇਲੀ ਅੰਗਰੇਜ਼ ਟਾਈਪ ਉਹਨਾਂ ਦੀ ਬਣੀ ਹੋਈ ਹੈ ਕਿਉਂਕਿ ਇੱਥੇ ਜਿਹੜੀ ਅੱਗ ਬਾਲਦੇ ਸੀ ਸਿਆਲ 'ਚ ਹਾਂਜੀ ਇਹਦੇ ਉੱਤੇ ਹੀ ਧੂਆਂ ਨਿਕਲਾ ਤੇ ਬਣਾਇਆ ਹੋਇਆ ਇਹਨਾਂ ਨੇ ਉਹ ਸਮੇਂ ਕੋਈ ਸੀ ਛੱਤਾਂ ਦੇਖੋ ਹਲੇ ਕਿੰਨੀਆਂ ਉੱਚੀਆਂ ਹਾਂ ਡਾਕਟਰ ਪਾਇਆ ਤੂੰ ਤਾਂ ਦੇਖਾ ਲੈਣਾ ਪਾਈਆਂ ਵਿੱਚ ਲਾਈਨਾਂ ਦੀ ਵੀ ਹੈ ਇਹਦੇ ਨਾਲ ਇਹ ਕਮਰਾ ਮਿਲਦਾ ਜੀ ਹਾਂ ਜੀ ਰਹਿਣਾ
ਲੱਕੜੀ ਨਹੀਂ ਇਹਦੇ ਵਿੱਚ ਦਰਸਲ ਤੁਹਾਨੂੰ ਇੱਕ ਚੀਜ਼ ਦਾ ਪਤਾ ਨਹੀਂ, ਜਿਹੜੀਆਂ ਹਵੇਲੀਆਂ ਸੀ ਪੁਰਾਣੀਆਂ ਉਹਨਾਂ ਚ ਜਿਹੜੀਆਂ ਬਣੀਆਂ ਨਾ ਵਿੰਡੋ ਬਣੀਆਂ ਵੀਆਂ ਜਿਹਦੇ ਵਿੱਚ ਆ 3 ਲੱਕੜਾਂ ਹੋਣਗੀਆਂ 2 ਜਾਂ 3 ਜਿਹੜੀਆਂ 3 ਹੋਣਗੀਆਂ ਉਹ 3 ਦੇ ਵਿਚਾਲੜੀ ਤੇ ਏਦਾਂ ਮਾਰਿਓ ਉਹ ਹਿੱਲ ਜੂਗੀ ਤੇ ਉਹਦੇ ਥੱਲੇ ਗੱਲੇ ਬਣਾਏ ਹੁੰਦੇ ਸੀਗੇ ਲੁਕਾਉਣ ਵਾਸਤੇ। ਇਹਦਾ ਤੇ ਸਾਰਾ ਲੈ ਕੇ ਗਿਆ ਨਹੀਂ ਉਹ ਮੈਂ ਤੁਹਾਨੂੰ ਦੱਸਦਾ ਲਵੀ ਆ ਜਿਹੜੀ ਵਿੰਡੋ ਸੀ ਨਾ ਆਪਾਂ ਹੁਣ ਬਾਰੀ ਕਹਿੰਦੇ ਆ ਹਾਂਜੀ ਅੱਗੇ ਜਿਹੜਾ ਉਹ ਆਪਦਾ ਪੈਸਾ ਧੇਲਾ ਲਕਾਉਂਦੇ ਸੀ ਨਾ ਇਹਦੇ ਉੱਪਰ ਜਿਹੜੇ 3 ਫੱਟੇ ਹੁੰਦੇ ਸੀਗੇ 3 ਫੱਟੇ ਤੋਂ ਇੱਕ ਨੂੰ ਚੱਕੋ ਚੱਕ ਕੇ ਉਹਨੂੰ ਸਾਈਡ ਤੇ ਕਰ ਦੋ ਉਹਦੇ ਸਾਈਡਾਂ ਤੇ ਆਪਦਾ ਉਹ ਰੱਖ ਦਿੰਦੇ ਹੁੰਦੇ ਸੀਗੇ ਜੋ ਵੀ ਸਿਉਣਾ ਸੱਪਾ ਹੁੰਦਾ ਕਿਉਂਕਿ ਅੱਗੇ ਕੋਈ ਗੋਦਰੇਜ ਦੀ ਅਲਮਾਰੀਆਂ ਨਹੀਂ ਹੁੰਦੇ ਕੋਈ ਕੁਛ ਨਹੀਂ ਹੁੰਦਾ ਸੀ। ਦੇਖੋ ਤੁਸੀਂ ਕਿਹੜੇ ਵੱਡੇ ਕੁੰਡੇ ਲਾਏ ਨੇ। ਹਾਂ ਬਿਲਕੁਲ ਮੇਰੇ ਕੋਲੇ ਆ ਕੁੰਡੇ ਆ ਨਾ ਜਿਹੜੇ ਪਿੱਤਲ ਦੇ ਆਉਂਦੇ ਹੁੰਦੇ ਸੀ ਪਹਿਲਾਂ ਅੱਜ ਵੀ ਮੇਰੇ ਕੋਲੇ ਮੌਜੂਦ ਕੁੰਡੇ ਪਏ ਆ ਹਵੇਲੀਆਂ ਦੇ ਕਿਉਂਕਿ ਮੈਂ ਖੁਦ ਆ ਚੀਜ਼ਾਂ ਨੂੰ ਰਿਸਰਚ ਵੀ ਕਰਦਾ ਮੈਨੂੰ ਹੌਬੀ ਆ ਚੀਜ਼ਾਂ ਦੀ ਮੈਂ ਪੁਰਾਣੇ ਨੋਟ ਸਿੱਕੇ ਕਲੈਕਸ਼ਨ ਕਰਦਾ ਮੈਂ ਮੇਰੇ YouTube ਤੇ ਬਹੁਤ ਵੀਡੀਓ ਹੈਗੀਆਂ ਹਾਂਜੀ ਇੰਡੀਆ ਚੈੱਕ ਕਰੋ ਜੀ ਇਹਦੇ ਬਾਲੇ ਚੈੱਕ ਕਰੋ। ਹਾਂ ਹਾਂ ਇਹ ਬਾਲੇ ਦੇਖੋ ਆ ਜਿਹੜੇ ਬਾਲੇ ਆ ਨਾ ਬਹੁਤ ਵਧੀਆ ਜਿਹੜੀ ਲੱਕੜ ਆ ਨਾ ਹਾਂਜੀ ਅੱਜ ਇੱਕ ਬਾਲੇ ਦੀ ਕੀਮਤ ਜੇ ਸਾਡੇ ਇੰਡੀਆ ਦੇ ਹਿਸਾਬ ਨਾਲ ਵੀ ਲਾਈ ਅਸੀਂ ਹਾਂਜੀ 500 ਰੁਪਏ ਇੱਕ ਬਾਲੇ ਦੀ ਕੀਮਤ। ਉਧਰ ਸਸਤਾ ਇੱਧਰ ਮਹਿੰਗਾ ਇੱਧਰ 1000 ਲੋ। ਹਾਂ 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 ਲੈ ਵੀ ਉੱਥੇ ਆ 500 ਰੁਪਏ ਦਾ ਇੱਕ ਆ ਇੰਡੀਆ ਦੇ ਲਾਈਏ ਇੱਧਰ 1000 ਤੋਂ ਉੱਤੇ ਤੁਹਾਡੇ ਜਾਊਗਾ ਇਹ ਬਿਆਰ ਕਿਉਂਕਿ ਹਾਂ 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 2000 ਦਾ ਹੀ ਸਾਡੇ ਇੱਥੇ। ਹਾਂ ਫਿਰ ਉਹੀ ਆ ਨਾ ਤੁਹਾਡੀ ਕਰੰਸੀ ਦਾ ਤੇ ਸਾਡੇ ਦਾ ਫਰਕ ਆ ਨਾ ਕਰੰਸੀ ਦਾ। ਹਾਂਜੀ ਇਹ ਵੇਖੋ ਚੈੱਕ ਕਰੋ ਕਿੰਨੇ ਬਾਲੇ ਪਏ ਨੇ ਇਹਦੇ ਉੱਤੇ। ਬਹੁਤ ਬਾਲੇ ਸਾਰੇ ਬਾਲੇ ਬਾਲੇ ਆ ਇਹ ਹੋਣਾ ਵੀ 10 ਦਾ ਫੁੱਟ ਤੋਂ ਜ਼ਿਆਦਾ। ਜਿਹੜੀ ਆ ਚੀਜ਼ ਉਹਨਾਂ ਨੇ ਬਣਾਈ ਵੀ ਆ ਸਾਹਮਣੇ ਹਾਂਜੀ ਇਹਦੇ ਉੱਤੇ ਜਿਵੇਂ ਅੱਜ ਦੇ ਆਪਾਂ ਆਪਣੇ ਡਰਾਇੰਗ ਰੂਮ 'ਚ ਕਿਤੇ ਵੀ ਕੋਈ ਸੀਨਰੀ ਲਾਉਣਾ ਕੋਈ ਹੋਰ ਲਾਉਣੇ ਆ ਤਸਵੀਰ ਆ ਤੇ ਸਪੈਸ਼ਲ ਬਣੀ ਵੀ ਆ। ਆਹ ਬੋਤਲ ਪੁੱਠੀ ਕਰਕੇ ਹਾਂ ਇਹਦੇ ਤੇ ਗੇਟ ਲਾਉਂਦੇ ਸੀ ਲੋਕ। ਅੱਛਾ ਕਿਹੜਾ ਗੇਟ ਨਹੀਂ ਲੱਕੜ ਦਾ ਉਹਦੇ ਉੱਤੇ ਲਾ ਕੇ ਇਹਨੂੰ ਪੁੱਠੀ ਕਰ ਲੈਂਦੇ ਸੀ। ਅੱਛਾ ਇਹਨੂੰ ਦੱਬ ਕੇ ਇਹਦੇ ਉੱਤੇ ਗੇਟ ਬਹੁਤ ਘੁੰਮਦਾ ਸੀ ਆਮ ਦੇਖਿਆ ਮੈਂ ਲੱਗੇ ਇਹ ਪੁਰਾਣੀ ਬੋਤਲ ਹੈ ਨਾ ਫਿਰ ਲੱਕੜੀ ਦਾ। ਹਾਂ ਦੇਖੇ ਲੱਗੇ ਹੋਏ ਕੱਚ ਦੇ ਦੇਖੇ ਹੋਣੇ ਕਿਸੇ ਦੇ। ਇਹ ਉਹ ਆਹ ਦੇਖੋ ਕਿੰਨੀ ਮੋਟੀ ਆ। ਇਹ ਉਹ ਬੋਤਲ ਆ ਇਹ ਲੱਕੜੀ ਕੋਈ ਬੋਤਲ ਆ ਹਰ ਵਿੱਚ ਬੋਤਲ। ਕੋਈ ਪੁਰਾਣੀਆਂ ਨੇ ਕੋਈ ਨਵੀਆਂ ਨੇ। ਆਹ ਬੋਤਲ ਅਸਲੀ ਪੁਰਾਣੀ ਬੋਤਲ ਆ। ਇਹ ਵੀ ਪੁਰਾਣੀ ਆ। ਹਾਂ ਇਹਦੇ ਉੱਤੇ ਲੱਕੜੀ ਘੁੰਮ। ਇਹ ਵੇਖੋ ਹਾਂ ਇਹ ਡਿਜ਼ਾਈਨਦਾਰ। ਹਾਂ ਇਹ ਵੀ ਪੁਰਾਣੀ ਆ। ਆਹ ਬੋਤਲ ਸਭ ਤੋਂ ਪੁਰਾਣੀ ਬੋਤਲ ਹੈ। ਆ ਜਿਹੜਾ ਕੱਚ ਹੁੰਦਾ ਨਾ ਆ ਸਾਰੀ ਜਿਹੜੀ ਫੌਰਨ ਦੀ ਆਉਂਦੀ ਸੀ ਨਾ ਪਹਿਲਾਂ। ਚੱਲ ਕਹਾਂ ਜਾਣਾ ਲੱਕਾ ਚੈੱਕ ਕਰੋ ਜੀ। ਹਾਂ ਆ ਤਖਤਾ ਕਾਲੀ ਟਾਲੀ ਦੇ ਆ ਜਿਨ੍ਹਾਂ ਨੂੰ ਅੱਜ ਤੀਕ ਵੀ ਸੌਂਫ ਘੁਣਾ ਨਹੀਂ ਲੱਗਾ ਪਿਆ। ਆਇਓ ਜੀ ਹਾਂ ਬਣਿਆ ਦੇਖੋ ਹੈ ਕਿੰਨੇ ਦਰੋਇਆ ਦੇਖਾ ਇੰਜਨ ਉੱਪਰ ਪੌੜੀ ਆ ਨਾ ਇਹ। ਦੇਖ ਦਰੋਏ ਦੇਖੋ ਕਿੰਨੇ ਪਾਇਆ ਹੈ। ਅੱਜ ਕੱਲ ਤਾਂ ਜਿਹੜੀ ਲੋਹੇ ਦੀ ਪੌੜੀ ਆ ਜਾਂ ਦੂਜੀ ਆ ਉਹਦੀ ਮਨਿਆਦ ਮੰਨ ਕੇ ਚੱਲੋ 10 ਸਾਲ ਹੈ ਨਹੀਂ। ਮਾਰੇ ਦਾ ਹਾਂਜੀ ਇਹ ਕਮਰਾ ਜੀ ਇੱਕ ਉਹ ਜਿਹੜਾ ਬਾਹਰ ਨਹੀਂ ਆਪਾਂ ਗਏ ਸੀ ਇਹ ਖੁੱਲਦਾ ਚੱਲ ਇਹਦਾ ਖੁੱਲਦਾ ਹੈ। ਹਾਂਜੀ ਇਧਰੋਂ ਖੁੱਲਦਾ ਇਧਰ ਉਹਦੇ ਕਮਰੇ 3 ਕਮਰੇ ਨੇ ਉੱਪਰ। 3 ਕਮਰੇ ਨਵਾਂ ਲੈ ਕੇ ਹੁੰਦਾ ਹੈ। ਹਾਂ ਆ ਬਾਤ ਨਹੀਂ ਲੋਕ ਨਵਾਂ ਕੁੰਡਾ ਪੁਰਾਣਾ ਚੀਜ਼ਾਂ ਸੀ ਨਾ ਮੇਨ ਆ ਸਜਾਵਟ ਵਾਸਤੇ ਹੁੰਦੀਆਂ ਸੀਗੀਆਂ। ਹਾਂਜੀ ਕੋਈ ਆਪਣੇ ਦਿਨ ਵਾਰ ਆਉਂਦੇ ਚਾਹੇ ਹਿੰਦੂ ਦਾ ਚਾਹੇ ਸਿੱਖ ਦਾ ਚਾਹੇ ਮੁਸਲਮਾਨ ਦਾ ਜਿਵੇਂ ਵੀ ਆ ਉਸ ਟਾਈਮ ਤੇ ਸਾਂਝੇ ਬਣਾਉਂਦੇ ਸੀਗੇ। ਕਿਸੇ ਨੂੰ ਕੋਈ ਵੱਖਰੇ ਦਾ ਨਹੀਂ ਸੀਗਾ ਕਿਉਂਕਿ ਕੋਈ ਭਾਈਚਾਰਾ ਸਾਂਝ ਸੀ ਕਿਉਂਕਿ ਗੁਰੂ ਮਹਾਰਾਜ ਨੇ ਵੀ ਕਿਹਾ ਸਭ ਕੀ ਜਾਤ ਇੱਕ ਪਛਾਣ। ਲੈ ਵੀ ਇਨਸਾਨ ਆ ਜਿਹੜਾ ਇਨਸਾਨ ਆ ਉਹ ਚ ਕੋਈ ਉਹ ਨਹੀਂ ਗਾ ਆ ਤਾਂ ਸਿਰਫ ਓਨਲੀ ਅਸੀਂ ਪਤਾ ਨਹੀਂ ਕੀ ਸਾਡੇ ਕੋਈ ਆਹ ਦੇਖੇ ਇਧਰ ਗੱਲਬਾਤ ਆ ਲੇਕਿਨ ਕੋਈ ਉਹ ਨਹੀਂ। ਸਾਰੇ ਪਿੰਡ ਤੋਂ ਨਾ ਜਿਆਦਾ ਪੌੜੀ ਇਹਨੂੰ ਅੱਜ ਕੱਲ ਆ ਸਮਾਨ ਉੱਪਰ ਜਿਵੇਂ ਨਾ ਕੋਈ ਇਹ ਪੂਰਾ ਰਾਤ ਨੂੰ ਕਿਵੇਂ ਕੋਈ ਚੀਜ਼ ਰੱਖ ਦਿੰਦੇ ਆ ਉਹ ਰੱਖਣ ਨਾਲ ਕੋਈ ਮੀਂਹ ਕਣੀ ਆ ਗਈ ਕਿਵੇਂ ਉੱਤੇ ਬੰਦਾ ਪਿਆ ਆ ਦੀਵਿਆਂ ਵਾਸਤੇ ਕਹਿੰਦੇ ਜੀ ਆਲਾ ਆਲਾ ਅਸਲੀ ਇਹਦਾ ਨਾ ਪੰਜਾਬੀ ਚ ਆਲਾ ਓਏ ਪਿੱਛੇ ਕਿਵੇਂ ਕੋਈ ਬੰਦਾ ਕਹਿੰਦਾ
ਬਈ ਮਕਾਨ ਤਾਂ ਲੈ ਲਾ ਪਰ ਆਲਾ ਨਹੀਂ ਵੇਚਣਾ, ਹਾਂ ਇਹ ਉਹ ਆਲਾ। ਅੱਛਾ ਉਹ ਰੌਲਾ ਪੈਂਦਾ ਆਲੇ ਦਾ ਪੈ ਗਿਆ, ਉਹ ਕਹਿੰਦਾ ਚੱਲ ਯਾਰ ਆਲਾ ਹੀ ਆ। ਹਾਂ ਉਹ ਕਹਿੰਦਾ ਇੱਕ ਸ਼ਰਤ ਆ ਮੇਰੀ, ਬਈ ਕਦੋਂ ਅਸੀਂ ਆਇਆ ਕਰਾਂਗੇ ਆਲੇ ਨੂੰ ਦੇਖ ਕੇ ਜਾਣਾ। ਹਾਂ ਲਿਆ ਸਾਡੀ ਨਿਸ਼ਾਨੀ ਵੱਡਿਆਂ ਦੀ। ਯਾਰ ਆਲਾ ਹੀ ਆ, ਕੋਈ ਰੌਲਾ ਪੈ ਗਿਆ ਜੀ, ਸੌਦਾ ਹੋ ਗਿਆ। ਉਹਨੇ ਪੈਸੇ ਜੀ ਲੱਖ ਰੁਪਇਆ ਮੰਗਿਆ, 75,000 ਕਹਿੰਦਾ ਮੈਂ ਤੂੰ ਦੇ ਦੇ। ਉਹ ਕਹਿੰਦਾ ਬੜਾ ਸਸਤਾ ਹੋਇਆ, ਕਹਿੰਦਾ ਪਰ ਆਲਾ ਸਾਡਾ। ਹਾਂ ਹਨੇਰੇ ਹੋਇਆ ਅਗਰ ਰਾਤ ਨੂੰ ਆ ਕਰ ਆਲਾ ਦੇਖਣ ਆ ਜਾ ਕੇ। ਉਹ ਕਹਿੰਦਾ 7-2 ਸਾਡਾ ਆਲਾ ਕਹਿੰਦਾ ਸਾਡਾ ਇਹ ਉਹ ਆਲਾ ਵਾ। ਕਿਉਂਕਿ ਅੱਜ ਕੱਲ ਤਾਂ ਜਿੰਨੇ ਤੁਸੀਂ ਚਾਹੇ ਕਹਿੰਦੇ ਨੇ ਹੁੰਦੇ ਆਪ ਕਹਾਵਤ ਇਹ ਜੇ ਕਹਿੰਦਾ ਆਲੇ ਉਹ ਜੇ ਕੁਝੇ। ਹਾਂ ਆਮ ਕਹਾਵਤ ਹੈ ਜੀ ਪੰਜਾਬੀ ਦੀ। ਕੁਝ ਹੈ ਨੀ ਸਾਡੇ ਕੋਲ। ਹਾਂ ਵੈਸੇ ਕਹਿੰਦੇ ਨੇ ਕਹਦੇ ਆਲੇ ਉਹ ਜੇ ਕੁਝੇ, ਆਲੇ ਵੀ ਇਹੋ ਜਿਹੇ ਹੁੰਦੇ ਆ ਤੇ ਕੁਝੇ ਵੀ ਕੋਲ ਹੁੰਦੇ ਆ। ਇਹਨੂੰ ਆਲਾ ਕਹਿੰਦੇ, ਕਿਉਂਕਿ ਜਿਹੜੇ ਕੁੱਜੇ ਹੋਏ ਉਹਨਾਂ ਦਾ ਵਧੀਆ ਚੀਜ਼ ਆ ਪਾਣੀ ਦਾ। ਇਹਨੂੰ ਆਲਾ ਕਹਿੰਦੇ ਆ। ਇਹਨੂੰ ਚੀਜ਼ ਇਦਾਂ ਨਹੀਂ ਹੁੰਦੀ, ਇਹਨੂੰ ਆਏ ਕਹਿੰਦੇ ਆਲਾ। ਅੱਛਾ ਅੱਛਾ ਆ ਇੱਟ ਨੂੰ ਸਪੈਸ਼ਲ ਘੜ ਕੇ ਬਣਾਇਆ, ਇਹਦਾ ਕਿਵੇਂ ਆਪਾਂ ਮੀਨਾਕਾਰੀ ਕਹਿ ਸਕਦੇ ਇੱਟ ਦੀ। ਕਿਉਂਕਿ ਅੱਜ ਕੱਲ ਤਾਂ ਕਿ ਪੂਰਾ ਇੱਥੋਂ ਦੇ ਜਿਹੜੇ ਘੁਮਿਆਰ ਸੀ ਉਹਨਾਂ ਨੇ ਇੱਟਾਂ ਢੋਈਆਂ ਨਾ ਹਾਂ 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 ਕਹਿੰਦੇ ਪੂਰਾ ਪੱਠਾ ਇਹਦੇ ਉੱਤੇ ਲੱਗਾ। ਲੱਗ ਗਿਆ ਕਿਉਂਕਿ ਏਡੀ ਹਵੇਲੀ ਆ ਘੱਟੋ ਘੱਟ ਮੰਨ ਕੇ ਚਲੋ ਤੁਸੀਂ ਜੇ ਅੱਜ ਦੇ ਟਾਈਮ ਤੇ ਆਪਾਂ ਲਾਉਣੇ ਆ 1000 ਗੱਜ ਹੋਊਗੀ, ਠੀਕ ਆ। ਅੱਗੇ ਮਰਲੇ ਚੱਲਦੇ ਸੀਗੇ, ਕੋਈ ਕਿਵੇਂ ਅੱਗੇ 5 ਮਰਲੇ 10 ਮਰਲੇ ਹੋ ਗਏ। ਆਹ ਮਰਲਿਆਂ ਦੇ ਹਿਸਾਬ ਨਾਲ ਅੱਗੇ, ਕਿਉਂਕਿ ਅੱਗੇ ਪਹਿਲੇ ਨੰਬਰ ਤੇ ਤਾਂ ਕੀ ਸੀਗਾ, ਜਗ੍ਹਾ ਜ਼ਮੀਨਾਂ ਪਈਆਂ ਸੀ, ਐਲੇ ਜਿੱਥੋਂ ਜੀ ਕਰਦਾ, ਕੋਈ ਕਿਸੇ ਨੂੰ ਕੋਈ ਉਹ ਨਹੀਂ ਸੀ ਹੁੰਦਾ, ਜਿੰਨੀ ਵਾਲੀ। ਜਿਹੜਾ ਸਰਮਾਏਦਾਰ ਸੀ ਉਹ ਜ਼ਿਆਦਾ ਵਾਲ ਲੈਂਦਾ ਸੀਗਾ, ਜਿਹੜਾ ਗਰੀਬ ਬੰਦਾ ਹੁੰਦਾ ਸੀ ਉਹ ਵਿਚਾਰਾ ਕੋਈ ਇੱਕ ਅੱਧੀ ਝੁੱਗੀ ਪਾ ਕੇ ਬਹਿ ਜਾਂਦਾ ਸੀਗਾ। ਕਿੰਨੀ ਕੁ ਜਗ੍ਹਾ ਸੀ, ਕਿਉਂਕਿ ਅੱਜ ਕੱਲ ਤਾਂ ਹੁਣ ਇੰਚ ਜਗ੍ਹਾ ਦਾ ਪੈਸਾ ਰੇਟ ਆ। ਤੁਸੀਂ ਚਾਹੇ ਲੋਕ ਹਾਂ ਚਾਹੇ ਤੁਸੀਂ ਚੰਗੇ ਬੜੇ ਸੀ ਉਦੋਂ, ਹੁਣ ਲੋਕ ਬੇਈਮਾਨ ਆ। ਹੁਣ ਮੈਂ ਕਈ ਥਾਵੇਂ ਦੇਖਦਾ ਇੱਥੇ YouTube ਤੇ ਲੋਕਾਂ ਦੇ ਜਿੰਦੇ ਲੱਗੇ ਹੋਏ ਅਜੇ ਤੱਕ। ਉਹ ਕਹਿੰਦੇ ਯਾਰ ਆਉਣਗੇ ਤਾਂ ਉਹੀ ਖੋਲਣਗੇ। ਤੁਸੀਂ ਮੈਨੂੰ ਦੱਸੋ ਕਿਵੇਂ? ਹੁਣ ਤੁਸੀਂ ਕਾਠੀ ਵਾਲੀ ਗੱਲ, ਕਾਠੀ ਵਾਲੀ ਗੱਲ, ਸੋਨੇ ਦੀ ਕਾਠੀ ਆ ਨਾ, ਤਾਂ ਲੈਣ ਵਾਲੇ ਨੂੰ ਪਤਾ ਨਾ ਦੇਣ ਵਾਲੇ ਨੂੰ ਪਤਾ। ਕਿਹੜੀ ਜਵੈਣ ਆ ਆਹ ਚੀਜ਼ ਆ, ਆਹ ਕਿਹੜੀ ਇੱਟ ਆ? ਇਹ ਇੱਟ ਉਦੋਂ ਬਣਦੀ ਸੀ ਘੜੀ ਨਹੀਂ ਹੋਈ ਇੱਟ। ਇਹ ਇੱਟ ਘੜੀ ਨਹੀਂ ਹੋਈ, ਇਹ ਮਤਲਬ ਹਾਂ ਡਿਜ਼ਾਈਨ ਵੀ ਹੁੰਦਾ ਸੀ ਨਾ ਉਦੋਂ ਬਣਾਉਂਦੇ। ਉਦੋਂ ਪੱਠੇ ਵਾਲੀ ਮਤਲਬ ਬਣਾ ਕੇ ਦਿੰਦੇ ਸੀ। ਇੱਕ ਨਾਲੀ ਬਣਦੀ ਸੀ, ਨਾਲੀ ਦੇ ਵਿੱਚ ਕਿਹੜੀ ਇੱਟ ਲੱਗੀ ਹੁੰਦੀ ਸੀ, ਉਹ ਵੀ ਇੱਟ ਉਵੇਂ ਹੀ ਥੱਪਦੇ ਸੀ, ਉਹਨੂੰ। ਇਹ ਬਣੀ ਹੋਈ ਆ ਡਿਜ਼ਾਈਨ, ਥੱਪੀ ਹੋਈ ਆ। ਇਹ ਥੱਪੀ ਹੋਈ ਆ, ਮਤਲਬ ਘੜੀ ਨਹੀਂ ਹੋਈ। ਦੇਖੋ ਸਾਫ਼ ਕਿੰਨੀ ਆ, ਪਹਿਲਾਂ ਦੇਖੋ ਘੜੀ ਨਹੀਂ ਹੋਈ ਆ ਜਮੀ। ਦੇਖੋ ਘੜੀ ਨਹੀਂ ਹੋਈ, ਬਿਲਕੁਲ ਘੜੀ ਨਹੀਂ ਹੋਈ ਹੈ, ਥੱਪੀ ਹੋਈ ਆ। ਆ ਦੇਖੋ ਉੱਪਰ ਦੇਖੋ ਥੱਪੀ ਹੋਈ ਹੈ, ਉੱਪਰ ਵੀ ਆਹੀ ਸੀ। ਹਾਂ ਥੱਪੀ ਨਹੀਂ ਹੋਈ ਜਮੀ। ਇਹ ਮਤਲਬ ਥੱਪੀ ਹੋਈ ਹੈ, ਹਿਸਾਬ ਨਾਲ ਹੋਈ ਆ ਵੀ ਘੜੀ ਨਹੀਂ ਹੋਈ। ਇਹ ਵੇਖੋ ਖਿੜਕੀ ਰੱਖੀ ਆ, ਜਿਹੜੀ ਖਿੜਕੀ ਦਾ ਰੱਖਣ ਦਾ ਮਕਸਦ ਉਸ ਟਾਈਮ ਤੇ ਕੀ ਹੁੰਦਾ ਸੀ, ਕਿਉਂਕਿ ਉਸ ਟਾਈਮ ਤੇ ਲਾਈਟਾਂ ਨਹੀਂ ਸੀ ਹੁੰਦੀਆਂ, ਲਾਈਟ ਨਹੀਂ ਹੁੰਦੀ ਸੀ। ਜਦੋਂ ਆ ਖਿੜਕੀ ਖੋਲ ਕੇ ਰੱਖਦੇ ਸੀ, ਜਿਹੜਾ ਬੰਦਾ ਥੱਲੋਂ ਤਾਂ ਐਂਟਰੀ ਕਰਦਾ ਸੀਗਾ ਉਹਨੂੰ ਰੋਸ਼ਨੀ ਆਟੋਮੈਟਿਕ ਹੀ ਮਿਲਦੀ ਸੀਗੀ। ਸਾਹਮਣੇ ਰੱਖਣ ਦਾ ਮਤਲਬ ਆ ਸੀਗਾ। ਇਹ ਇੰਗਲੈਂਡ ਚੋਂ ਸਰੀਆ ਆਉਂਦਾ ਸੀ, ਕੋਲੇ ਗਾਡਰ ਪਏ ਆਪਣੇ ਲੱਗੇ ਹੋਏ ਆ। ਬਰਤਾਨੀਆ ਸਾਰਾ ਨਾ ਜੋ ਵੀ ਸੀ ਆਪਣਾ ਹਾਂ ਉਸ ਟਾਈਮ। ਲੋਹੇ ਦੀ ਕਮਾਲ ਇੱਥੇ ਜਦ ਇਹ ਜੰਗ ਦੋਮ ਲੱਗੀ ਹੈ ਨਾ, ਅੰਗਰੇਜ਼ ਨੇ ਬਣਾਈ ਸੀ 50 ਸਾਲਾਂ ਵਾਸਤੇ, ਉਹਦੀ ਬੁਨਿਆਦ ਰੱਖੀ ਸੀ ਫੈਕਟਰੀ ਮਿੰਟ। ਅਸੀਂ ਹੁਣ ਉਹਨੂੰ ਪਾਕਿਸਤਾਨ ਮਿੰਟ ਦਾ ਨਾਮ ਰੱਖਿਆ। ਓਕੇ, ਉਹ ਉਹਦੇ ਚ ਬਣਦਾ ਸਿੱਕਾ। ਅੱਛਾ ਆ ਜਿਹੜਾ ਛੋਟਾ ਸਿੱਕਾ, ਹਾਂ ਛੋਟਾ ਸਿੱਕਾ ਬਣਦਾ। ਉੱਥੇ ਉਹਨਾਂ ਨੇ ਜਦੋਂ ਪੁਰਾਣੀ ਇਮਾਰਤ ਢੇੜੀ ਨਾ, ਉਹ ਸਰੀਆ ਜਿਹੜਾ ਨਾ ਉਹ ਤੋੜਦੇ ਸੀ, ਉਹ ਨਰਮ ਹੋ ਜਾਂਦਾ ਸੀ, ਉਧਰ ਨੂੰ ਮੁੜਦਾ ਸੀ। ਉਹ ਜਰਨੀ ਆ ਦੇਖੋ, ਹੁਣ ਇਹਨੂੰ ਵੀ ਘੱਟੋ ਘੱਟ 100 ਸਾਲ ਤੋਂ ਉੱਤੇ ਹੋ ਚੱਲਿਆ, ਇਹਨੂੰ ਜਰ ਹਜੇ ਤੀਕ ਨਹੀਂ ਲੱਗੀ। ਕਿੰਨੇ ਬਾਲ ਪਾਇਆ ਚ ਆ ਦੇਖੋ ਤੁਸੀਂ, ਜੇ ਹੋਰ ਉਹਨੇ ਟੁੱਟ ਜਾਣਾ ਸੀ। ਹਾਂ ਚੋਰ ਉਹ ਜਿਹਨੂੰ ਜਿੱਧਰ ਨੂੰ ਤੋੜਦੇ ਸੀ ਨਾ, ਮੋੜਦੇ ਸੀ ਉਧਰ ਨੂੰ ਮੁੜਦਾ ਸੀ, ਟੁੱਟਦਾ ਨਹੀਂ। ਇਹ ਆ ਵੀ ਜਿਹੜੇ ਰੋਸ਼ਨਦਾਨ ਬਣੇ ਆ ਨਾ, ਉਸ ਟਾਈਮ ਤੇ ਰੋਸ਼ਨਦਾਨ ਬਣਾਏ ਆ ਸਿਰਫ ਹਵਾ ਦਾ, ਜੋ ਵੀ ਹਵਾ ਚਾਰ ਸਵੇਰੇ। ਆ ਚੀਜ਼ ਪਨਾਲਾ, ਇਹਨੂੰ ਪਨਾਲਾ ਕਹਿੰਦੇ ਆ ਪੰਜਾਬੀ ਚ, ਇਹਨੂੰ ਪਨਾਲਾ ਕਹਿੰਦੇ। ਹੁਣ ਤਾਂ ਉਹ ਪੈ ਪਾ ਦਿੰਦੇ ਪਰਨਾਲਾ ਕਹਿੰਦੇ। ਜਿਵੇਂ ਤੁਹਾਡਾ ਵਿਹੜੇ ਦੇ ਵਿੱਚ ਤੁਸੀਂ ਬੈਠੇ ਆ ਸਾਰਾ ਪਰਿਵਾਰ, ਇਹ ਪਨਾਲਾ ਤੁਹਾਡੇ ਘਰ ਚ ਪੈਂਦਾ, ਤੁਸੀਂ ਇਹਨੂੰ ਬੰਦ ਨਹੀਂ ਕਰ ਸਕਦੇ। ਉਹਨੂੰ ਕਹਿੰਦੇ ਪਨਾਲਾ ਉੱਥੇ ਦੀ ਉੱਥੇ ਹੀ ਪਊਗਾ। ਇਹਨੂੰ
ਹਾਈ ਕੋਰਟ ਸੁਪਰੀਮ ਕੋਰਟ ਵੀ ਬੰਦ ਨਹੀਂ ਕਰ ਸਕਦਾ। ਪੁਰਾਣਾ ਦਾ ਇਹਨੂੰ ਬਦਰਾਓ ਕਹਿੰਦੇ ਆ, ਇਹਦਾ ਅਸਲੀ ਸ਼ਬਦ ਉਰਦੂ ਦਾ ਬਦਰਾਓ ਆ ਜੀ। ਇਹਨੂੰ ਬਦਰਾਓ, ਪਾਣੀ ਦਾ ਸ਼ਬਦ ਕਹਿੰਦੇ, ਪਾਣੀ ਦਾ ਧੱਕਾ ਮਾਰਨਾ ਉਹ ਬਦਰਾਓ। ਇਹ ਬਦਰਾਓ ਦਾ ਇਹਨੂੰ ਦਿੱਤਾ ਹੋਇਆ ਦਰਜਾ। ਹਾਂ ਬਿਲਕੁਲ। ਕਹਿੰਦਾ ਇਹ ਤਾਂ ਗੱਲ ਮੰਨੀ, ਕਹਿੰਦਾ ਸੱਲੀ ਕਿਉਂ ਬੰਨੀ। ਦੇਖੋ ਅੱਜ ਕੱਲ ਤਾਂ 4 ਇੰਚ ਜਾਂ 9 ਇੰਚ ਹੁੰਦੀ ਹੈ, ਆ ਘੱਟੋ ਘੱਟ 5 ਇੰਚੀ ਆ ਕੰਧ ਆ। ਇਹਨੂੰ ਮੰਨ ਕੇ ਚੱਲੋ ਲੈ ਵੀ ਜੇ ਦੌੜਦੇ ਰਹੇ ਆ। ਹਾਂ ਬਿਲਕੁਲ ਬਿਲਕੁਲ, ਜੇ ਬੰਦਾ ਇਹਨੂੰ ਜੱਫਾ ਵੀ ਪਾਉਣਾ ਚਾਹੇ ਜੱਫਾ ਵੀ ਨਹੀਂ ਪੈਣਾ। ਏਡੇ ਏਡੇ ਕੰਧਾਂ ਹੁੰਦੀਆਂ ਸੀ। ਆਹ ਕੰਧਾਂ ਦੀ ਇੱਕ ਖਾਸੀਅਤ ਹੋਰ ਹੁੰਦੀ ਸੀਗੀ, ਸ਼ਾਇਦ ਜਿਹੜੀਆਂ ਤੁਹਾਨੂੰ ਨਾ ਨੌਲੇਜ ਹੋਵੇ, ਜਿਹੜੀਆਂ ਹਵੇਲੀਆਂ ਹੁੰਦੀਆਂ ਸੀ ਨਾ ਪੁਰਾਣੀਆਂ, ਆਹ ਹਵੇਲੀ ਆ ਪੁਰਾਣੀ, ਜਿੰਨੀ ਇਹਦੀ ਕੰਧ ਮੋਟੀ ਹੁੰਦੀ ਸੀਗੀ, ਦੋਨੇ ਪਾਸੇ ਤਾਂ ਪੱਕੀਆਂ ਇੱਟਾਂ ਲੱਗਦੀਆਂ ਸੀਗੀਆਂ। ਸੈਂਟਰ ਜਿਹਦੇ ਕੱਚੀ ਹੁੰਦੀ ਸੀ, ਗੁੰਮੇ ਵਾਲੀ ਕੰਧ ਜਿਵੇਂ ਆਪਾਂ ਕਹਿ ਸਕਦੇ ਆ, ਮਿੱਟੀ ਦੀ ਕੰਧ ਹੁੰਦੀ ਸੀ। ਉਹਦਾ ਮਤਲਬ ਆ ਹੁੰਦਾ ਸੀ ਜੇ ਗਰਮੀ ਹੁੰਦੀ ਸੀ ਤਾਂ ਹਵੇਲੀ ਠੰਡੀ ਰਹਿੰਦੀ ਸੀ, ਜੇ ਸਰਦੀ ਹੁੰਦੀ ਤਾਂ ਉਸ ਦੀ ਗਰਮੈਸ਼ ਹੁੰਦੀ ਸੀ। ਉਸ ਵੇਲੇ ਦੀ ਉਹਨਾਂ ਦੀ ਜਿਹੜੀ ਜਨਰਲ ਨੌਲੇਜ ਟੈਕਨੋਲੋਜੀ ਸੀਗੀ ਬਹੁਤ ਵਧੀਆ ਸੀ। ਦੇਸੀ ਤੇ ਏਸੀ ਦਾ ਕੰਮ ਦੋਨੇ ਹੁੰਦੇ ਸੀ, ਤਾਂ ਹੀ ਕਰਕੇ ਉਸ ਟਾਈਮ ਦੇ ਜਿਹੜੇ ਲੋਕ ਬੜੇ ਤੰਦਰੁਸਤ ਹੁੰਦੇ ਸੀਗੇ, ਬੜੀਆਂ ਸੋਹਣੀਆਂ ਖੁਰਾਕਾਂ ਜੋ ਵੀ ਖਾਂਦੇ ਹਜਮ ਹੁੰਦਾ। ਅੱਜ ਕੱਲ ਤਾਂ ਦੇਖੋ ਤੁਸੀਂ ਆ ਬੱਚੇ ਫਿਰਦੇ ਆ, ਇਹਨਾਂ ਨੂੰ ਤੁਸੀਂ ਬਾਹਲਾ ਤਾਂ ਨਹੀਂ 50 ਗ੍ਰਾਮ ਘਿਓ ਖਵਾ ਦਿਓ, 50 ਗ੍ਰਾਮ ਤਾਂ ਕੋਈ ਜ਼ਿਆਦਾ ਹੀ ਨਹੀਂ, ਨਾਲ ਦੀ ਨਾਲ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਣਾ ਪਊਗਾ। ਅੱਗੇ ਸਾਡੇ ਲੋਕ ਕਹਿੰਦੇ ਹੁੰਦੇ ਸੀ ਛੰਨਾ ਭਰ ਕੇ ਦੁੱਧ ਦਾ ਪੀ ਗਿਆ, ਛੰਨਾ ਘਿਓ ਦਾ ਪੀ ਗਿਆ। ਉਹ ਆਹੀ ਉਹ ਚੀਜ਼ ਦਾ ਸੀਗਾ, ਕਿਉਂਕਿ ਉਸ ਟਾਈਮ ਦੀਆਂ ਜਿਹੜੀਆਂ ਬਹੁਤ ਵਧੀਆ ਹਰ ਇੱਕ ਚੀਜ਼ ਖਾਣ ਪੀਣ ਸੀ, ਰਹਿਣ ਸਹਿਣ ਸੀ। ਹੁਣ ਆਹੀ ਦੇਖੋ ਯਾਰ, ਹਵਾ 4 ਸਵੇਰੇ ਆਉਂਦੀ ਸੀ, ਜੇ ਬੰਦਾ ਇੱਥੇ ਰਾਤ ਨੂੰ ਵੀ ਪੈਂਦਾ ਸੀ, ਉਹਨੂੰ ਕੋਈ ਪੱਖੇ ਦੀ ਜ਼ਰੂਰਤ ਨਹੀਂ, ਕੋਈ ਏਸੀ ਦੀ ਜ਼ਰੂਰਤ ਨਹੀਂ। ਜਿਹੜਾ ਵਿਹੜਾ ਸੀ ਨਾ, ਥੋੜਾ ਇੰਜ ਮੰਜੀਆਂ ਲੱਗੀਆਂ ਹੁੰਦੀਆਂ ਹਾਂ 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 ਇੰਨੇ ਜੀ ਅਸੀਂ ਇੱਥੇ ਰਹਿੰਦੇ ਸੀ। ਅੱਛਾ, ਇਹ ਜਿਹੜਾ ਤੁਸੀਂ ਉੱਥੇ ਵੀ ਕੀਤਾ ਜਾਂ ਨਹੀਂ ਉਹਨਾਂ ਦਾ ਨਹੀਂ ਹਾਂ 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 ਨਹੀਂ, ਇੱਥੇ ਨਾਲੇ ਪਤਾ ਕੀ ਹੈ, ਦੇਖੋ ਵਿੱਚ ਬੂਟੇ ਲੱਗੇ, ਸ਼ਾਇਦ ਹੋਰ ਵੀ ਲੱਗੇ ਹੋਣਗੇ। ਇਹ ਪੁਰਾਣਾ ਬੂਟਾ ਸੀ ਜਾਮਨ ਦਾ ਬੂਟਾ, ਕਿਉਂਕਿ 47 ਤੋਂ ਪਹਿਲੇ ਵੀ ਇੱਥੇ ਸਿੱਖਾਂ ਦਾ ਜਿਹੜਾ ਬੂਟਾ ਸੀ ਉਹ ਵੀ ਜਾਮਨ ਦਾ ਹੀ ਸੀ। ਜਾਮਨ ਦਾ ਹੀ, ਫਿਰ ਜਦੋਂ ਨਾ ਦੂਸਰਾ ਸਾਡੀ ਹੋਸਟੀ ਉਹ ਖਰਾਬ ਹੋ ਗਿਆ, ਉਹਨੂੰ ਪੱਟ ਕੇ ਵੀ ਇੱਥੇ ਫਿਰ ਜਾਮਨ ਦਾ ਬੂਟਾ। ਹਾਂ ਹਾਂ, ਕਿਉਂਕਿ ਦੇਖੋ ਆ ਜਾਮਨ ਦਾ ਬੂਟਾ, ਜੇ ਤੁਸੀਂ 47 ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ, ਜਾਮਨ ਦਾ ਬੂਟਾ ਲਾਇਆ, ਇਹਦੇ ਕਿੰਨੇ ਫਾਇਦੇ ਆ। ਇੱਕ ਤਾਂ ਛਾਂ ਦੀ ਛਾਂ, ਇੱਕ ਖਾਣ ਦਾ ਫਲ, ਇੱਕ ਇਹਦੇ ਵਿੱਚ ਐ ਸੀ ਗੱਲ ਵੀ ਦੇਸੀ ਦਵਾਈ। ਅੱਜ ਕੱਲ ਜਿਵੇਂ ਆਮ ਕਹਿੰਦੇ ਯਾਰ ਸ਼ੂਗਰ ਹੋਵੇ ਤਾਂ ਜਿਹੜੇ ਇਹਦੇ ਗਿੜਕਾ ਖਾ ਲਓ, ਕਿਉਂਕਿ ਉਹ ਬੰਦੇ ਦਰਖਤ ਹੀ ਇਹੋ ਜਿਹਾ ਲਾਉਂਦੇ ਹੁੰਦੇ ਸੀ ਜਿਹਦੇ ਫਾਇਦੇ ਹੀ ਫਾਇਦੇ ਹੁੰਦੇ ਸੀ। ਅੱਜ ਕੱਲ ਤਾਂ ਤੁਸੀਂ ਦਰਖਤ ਲਾਉਂਦੇ ਨਹੀਂ, ਤੁਸੀਂ ਪੁੱਟਦੇ ਆ, ਕਿਉਂਕਿ ਆ ਜਿਹੜਾ ਸਾਡਾ ਵਾਤਾਵਰਨ ਦਾ ਜੋ ਵੀ ਇਹ ਸਿਸਟਮ ਆ ਗਲਤ ਹੋਇਆ, ਆ ਸਾਡੇ ਆਪ ਦੇ ਲੋਕਾਂ ਦੀ ਵਜ੍ਹਾ ਨਾਲ ਆ। ਤੁਸੀਂ ਦਰਖਤ ਵੱਢਦੇ ਜ਼ਿਆਦਾ, ਕੋਈ ਬੰਦਾ ਗਰਮੀ 'ਚ ਵਾਹੀਕਲ ਆਉਂਦਾ ਆਪਦੀ, ਚਾਹੇ ਕਾਰ ਆ ਚਾਹੇ ਮੋਟਰਸਾਈਕਲ ਸਕੂਟਰ ਆ, ਉਹ ਪਹਿਲਾਂ ਛਾਂ ਭਾਲੂਗਾ। ਉਸ ਬੰਦੇ ਨੂੰ ਤੁਸੀਂ ਇੱਕ ਸਵਾਲ ਕਰੋ, ਲੈ ਤੂੰ ਆਪਦੀ ਜ਼ਿੰਦਗੀ ਦਰਖਤ ਕਿੰਨੇ ਲਾਏ ਆ। ਜੇ ਆਹੀ ਦਰਖਤ ਜੇ ਹਰ ਇੱਕ ਬੰਦੇ ਦੀ ਸੋਚ ਹੋ ਜੇ, ਆਹੀ ਹਰਿਆ ਭਰਿਆ, ਆਹੀ ਜਿਹੜਾ ਮਾਹੌਲ ਆ, ਬਿਜਲੀ ਦਾ ਸਿਸਟਮ, ਇਸ ਦਾ ਸਿਸਟਮ ਉਹ ਕੱਢ ਜੇ। ਕਿਉਂਕਿ ਅਸੀਂ ਆਪ ਖੁਦ ਲੋਕਾਂ ਨੇ ਜਿੰਨੇ ਵੀ ਸਾਡੇ ਖਰਚ ਅਸੀਂ ਖੁਦ ਵਧਾਏ ਹੋਏ ਆ। ਹੁਣ ਅਸੀਂ ਚਾਹੁੰਦੇ ਤਾਂ ਵੀ ਸਾਨੂੰ ਦੁੱਧ ਮਿਲੇ ਵਧੀਆ ਖਾਰਸ, ਪਰ ਅਸੀਂ ਮੈਂ ਰੱਖਣੀ ਨਹੀਂ, ਮੈਂ ਹੀ ਐ ਨਹੀਂ ਰੱਖਣੀ, ਉਹਦਾ ਸਾਨੂੰ ਗੋਹਾ ਚੱਕਣਾ ਪੈਣਾ, ਉਹਨੂੰ ਨਹਾਉਣਾ ਪੈਣਾ, ਠੀਕ ਆ। ਐਂ ਕਰਕੇ ਉਹ ਚੀਜ਼ਾਂ ਨਹੀਂ ਅਸੀਂ ਕਰਦੇ। ਅਸੀਂ ਤਾਂ ਕਹਿੰਦੇ ਲੈ ਵੀ ਅਸੀਂ ਮੂੰਹ ਟੱਡ ਲਿਆ ਤੇ ਸਾਡੇ ਮੂੰਹ 'ਚ ਚੀਜ਼ ਡਿੱਗ ਪਈ, ਆਪ ਨਹੀਂ ਕੰਮ ਕਰਨਾ। ਸਾਡੀ ਨਵੀਂ ਜਨਰੇਸ਼ਨ ਕੰਮ ਕਰਕੇ ਰਾਜੀ ਨਹੀਂ, ਉਹ ਆਪਦੇ ਮਾਂ ਪਿਓ ਨੂੰ ਕਹਿੰਦੇ ਲਈ ਅਸੀਂ ਨਹੀਂ ਕੰਮ ਕਰਨਾ, ਸਾਨੂੰ ਤਾਂ ਇੰਨੇ ਪੈਸੇ ਦੇ, ਅਸੀਂ ਸ਼ਹਿਰ ਜਾਣਾ, ਸ਼ਹਿਰ ਘੁੰਮ ਕੇ ਆਉਣਾ, ਚੰਗੇ ਲੀੜੇ ਚਾਹੀਦੇ ਆ, ਚੰਗੀ ਥੱਲੇ ਕੋਈ ਕਨਵੈਂਸ ਚਾਹੀਦੀ ਹੈ, ਵਧੀਆ ਕਾਰ ਚਾਹੀਦੀ ਹੈ। ਸ਼ਹਿਰ ਜਾ ਕੇ ਬਾਪੂ ਤੋਂ 1000 ਫੜਿਆ 2000 ਫੜਿਆ, ਜਾ ਕੇ ਖਾ ਪੀ ਕੇ ਪਤਾ ਨਹੀਂ ਕੀ ਖਾਣਾ, ਕੋਈ ਨਸ਼ਾ ਕਰਨਾ, ਕੀ ਕਰਨਾ ਆਪਦਾ। ਇਸੇ ਕਰਕੇ ਜਿਹੜੇ ਜੋ ਵੀ ਚੀਜ਼ਾਂ ਦਾ ਨਾ ਐਂ ਫਰਕ ਪੈ ਗਿਆ। ਅੱਗੇ ਕਿਸੇ ਨੂੰ ਪੈਸੇ ਦਾ ਪਤਾ ਹੀ ਨਹੀਂ ਸੀ। ਠੀਕ ਹੈ ਜੀ। ਅੱਛਾ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।